ब्राह्मणवादी नीति वाले ਜਿਹੜੀ ਹਿਊਮਿਲੇਸ਼ਨ ਦੇਣਾ ਚਾਹੁੰਦੇ ਸੀ ਔਰ ਸਾਇਲੈਂਟਲੀ ਦੇਣਾ ਚਾਹੁੰਦੇ ਸੀ, ਉਹਦੇ 'ਚ ਹੀ ਸਿਰਫ ਇਹ ਨਹੀਂ ਕਿ ਵੀ ਉਹ ਸਿਰਫ ਉਹਦੇ 'ਚ ਹੀ ਫੇਲ ਹੋਏ, ਰਾਦਰ ਸਿੱਖਾਂ ਨੇ ਜਿਸ ਸਟਰੈਂਥ ਦੇ ਨਾਲ ਡਿਫਾਈ ਕੀਤਾ, ਇਹਦੇ ਬਾਵਜੂਦ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਬਾਦਲ ਦਲ ਇਹ ਸਾਰੇ ਭਗੌੜੇ ਸੀ, ਇਵਨ ਨਿਸ਼ਾਨ ਸਾਹਿਬ ਕੈਂਪੇਨ ਤੋਂ ਵੀ ਭਗੌੜੇ ਹੋਏ। ਤੁਹਾਨੂੰ ਇੰਨਾ ਹੀ ਦਰਦ ਜਾਗਿਆ 75 ਸਾਲ ਬਾਅਦ, ਤੁਹਾਨੂੰ ਅੱਜ ਦਾ ਇਹ ਅਹਿਸਾਸ ਨਹੀਂ ਹੈ ਤੁਸੀਂ ਕਰਨਾ, ਫਿਰ ਤੁਸੀਂ 15 ਨੂੰ, ਕਿਉਂਕਿ ਉਹ ਇਹ ਪ੍ਰਭਾਵ ਵੀ ਨਹੀਂ ਸੀ ਦੇਣਾ ਚਾਹੁੰਦੇ ਕਿ ਇਹ ਕਹਿ ਕੇ ਉਹਨਾਂ ਨੇ ਤਿਰੰਗਾ ਕੈਂਪੇਨ ਨੂੰ ਬਾਈਕਾਟ ਕੀਤਾ। ਉਹਨਾਂ ਦਾ ਸੋ ਕਾਲਡ ਰਾਸ਼ਟਰਵਾਦੀ ਮੀਡੀਆ ਕਿਵੇਂ ਭਰਿਆ ਪੀਤਾ ਬੈਠਾ ਹੈ, ਜਾਂ ਬੀਜੇਪੀ ਦੇ ਕਿਸੇ ਨੇ ਕੋਈ ਇਸ ਤੇ ਜਿਹੜਾ ਉਹ ਕਾਊਂਟਰ ਨਹੀਂ ਕੀਤਾ ਜੋ ਨਿਸ਼ਾਨ ਸਾਹਿਬ ਚਲਾਉਣ ਦੀ ਮੁਹਿੰਮ ਥਾਂ ਥਾਂ ਹੀ ਹੋਈ ਹੈ। ਇਕੱਲਾ ਇਹੀ ਨਹੀਂ ਝੰਡੇ ਲਹਿਰਾਏ, ਤੁਸੀਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਲੈ ਕੇ ਦਮਦਮਾ ਸਾਹਿਬ ਤੱਕ ਦੇਖੋ, ਮੋਟਰਸਾਈਕਲ ਮਾਰਚ ਹੋਣ, ਸਾਈਕਲਾਂ ਤੇ ਮਾਰਚ ਹੋਣ, ਹਜ਼ਾਰਾਂ ਦੀ ਗਿਣਤੀ ਸਿੱਖ ਨੌਜਵਾਨ ਨਿਕਲੇ। 750 ਕਰੋੜ ਰੁਪਈਆ ਇਹਨਾਂ ਨੇ 20 ਰੁਪਏ ਦਾ ਤਿਰੰਗਾ ਵੇਚ ਕੇ ਕਮਾਇਆ। ਹੁਣ ਔਰ ਫੋਰਸ ਕੀਤਾ ਗਿਆ ਰਾਸ਼ਨ ਕਾਰਡਾਂ ਦੇ ਉੱਤੇ ਵੀ, ਪੁਲਿਸ ਸਟੇਸ਼ਨਾਂ ਤੋਂ ਲੈ ਕੇ ਡਾਕਖਾਨਿਆਂ ਤੱਕ, ਰੇਲਵੇ ਸਟੇਸ਼ਨਾਂ ਤੱਕ ਵੇਚਣ ਦਾ। ਦੂਸਰੇ ਪਾਸੇ ਲੱਖਾਂ ਦੀ ਗਿਣਤੀ ਜਿਹੜੇ ਖਾਲਸਾਈ ਨਿਸ਼ਾਨ, ਖਾਲਸਾਈ ਪਰਚਮ ਨੇ, ਉਹ ਮੁਫਤੋਂ ਮੁਫਤ ਥਾਂ ਥਾਂ ਹੀ ਪਹੁੰਚਾਏ ਜਾਂਦੇ ਨੇ। ਲੋਕ ਖੁਦ ਆ ਕੇ ਜਿਹੜੇ ਨੇ ਦੂਸਰਿਆਂ ਨੂੰ ਦਿੰਦੇ ਨੇ। ਇਹ ਲੋਕ ਜਿਹੜਾ ਤਿਰੰਗਾ ਕੈਂਪੇਨ ਦੇ ਨਾਂ ਥੱਲੇ ਸਿੱਖਾਂ ਨੂੰ ਇਹ ਹਿਊਮਿਲੇਟ ਕਰਨਾ ਚਾਹੁੰਦੇ ਸੀ, ਗੋਡੇ ਥੱਲੇ ਰੱਖਣਾ ਚਾਹੁੰਦੇ ਸੀ। ਸਿੱਖਾਂ ਨੇ ਇਹੀ ਨਹੀਂ ਕਿ ਭਾਈ ਉਹ ਉਸ ਹਿਊਮਿਲੇਸ਼ਨ ਦੇ ਬਿਲਕੁਲ ਆਪੋਜ਼ਿਟ ਜਾ ਕੇ ਬ੍ਰਾਹਮਣਵਾਦੀਆਂ ਦੀਆਂ ਅੱਖਾਂ ਦੇ ਵਿੱਚ ਜਿਹੜਾ ਉਹ ਅੱਖ ਝਾਕ ਕੇ ਉਹਨਾਂ ਦੀ ਧੁੰਨੀ ਦੇ ਵਿੱਚ ਤੀਰ ਮਾਰਿਆ ਕਿ ਅਸੀਂ ਤੁਹਾਡੀ ਗੁਲਾਮੀ ਕਬੂਲ ਨਹੀਂ ਕਰਾਂਗੇ। ਵਲੰਟੀਅਰ ਸਪਿਰਿਟ ਸੀ ਸਿੱਖਾਂ ਦੀ, ਜਿਹੜੀ ਹਰ ਮੌਕੇ ਦੇ ਉੱਤੇ ਉਹ ਲੰਗਰ ਲਾਉਣਾ ਹੋਏ, ਮੁਸੀਬਤ ਵੇਲੇ ਖਲੋਣਾ ਹੋਏ। ਇਸ ਵੇਲੇ ਤਾਂ ਉਹਨਾਂ ਦੇ ਆਪਣੇ ਨਿਸ਼ਾਨ ਸਾਹਿਬ ਦੇ ਆਨਰ ਦਾ ਸਵਾਲ ਸੀ। ਉਹ ਸਿੱਖਾਂ ਨੇ ਇੱਕ ਵਾਰ ਫੇਰ ਆਪਣੇ ਉਸ ਕਰੈਕਟਰ ਨੂੰ ਐਗਜ਼ੀਬਿਟ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਨਾਰਥ ਅਮਰੀਕਾ ਦੇ ਵਿੱਚੋਂ ਸਾਡੇ ਨਾਲ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅੱਜ ਅਸੀਂ 17 ਅਗਸਤ 2022 2 ਭਾਦੋਂ ਨਾਨਕ ਸ਼ਾਹੀ ਸੰਮਤ 554 ਦੇ ਦਿਨ ਅੱਜ ਦਾ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ ਉਹ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਹਾਂ। ਹਮੇਸ਼ਾ ਦੀ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ ਜੀ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ ਅੱਜ ਦੇ ਪ੍ਰੋਗਰਾਮ ਦੀ। ਅੱਜ ਅਸੀਂ 17 ਅਗਸਤ ਦੇ ਦਿਨ ਗੱਲਬਾਤ ਕਰਨ ਜਾ ਰਹੇ ਹਾਂ ਤੇ 15 ਅਗਸਤ ਲੰਘ ਕੇ ਗਈ ਹੈ। ਮਤਲਬ ਪਿਛਲਾ ਜਿਹੜਾ ਸਾਰਾ ਹੀ ਹਫਤਾ ਰਿਹਾ ਪੰਜਾਬ ਦੇ ਵਿੱਚ ਖਾਸ ਤੌਰ ਤੇ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸਿੱਖ ਬੈਠੇ ਆ, ਉਹਨਾਂ ਦੀਆਂ ਨਜ਼ਰਾਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਿਹੜੀ ਤਿਰੰਗਾ ਮੁਹਿੰਮ ਚਲਾਈ ਗਈ ਸੀ ਮੋਦੀ ਸਰਕਾਰ ਵੱਲੋਂ, ਉਸ ਦੇ ਉੱਤੇ ਟਿਕੀਆਂ ਰਹੀਆਂ ਨੇ ਵੀ ਉਹ ਕੀ ਕਰ ਰਹੇ ਆ। ਤੇ ਪੰਜਾਬ ਦੇ ਵਿੱਚੋਂ ਜਿਹੜਾ ਇੱਕ ਡਿਫਾਇੰਸ ਤੇ ਇੱਕ ਰੈਜ਼ੀਲੀਅੰਸ ਦਾ ਮੁਜ਼ਾਹਰਾ ਕੀਤਾ ਗਿਆ ਪੰਜਾਬ ਦੇ ਲੋਕਾਂ ਵੱਲੋਂ ਉਸ ਕੈਂਪੇਨ ਦੇ ਵਿਰੁੱਧ। ਜਿਹੜੇ ਕੇਸਰੀ ਪਰਚਮ ਲਹਿਰਾਏ ਗਏ ਨੇ, ਮਾਰਚ ਕੱਢੇ ਗਏ ਨੇ, ਘਰਾਂ ਦੇ ਉੱਤੇ ਕੇਸਰੀ ਨਿਸ਼ਾਨ ਲਹਿਰਾਏ ਨੇ, ਉਸ ਦਾ ਮੁਜ਼ਾਹਰਾ ਜਿਹੜਾ ਆ ਉਹ ਦੇਖਣ ਵਾਲਾ ਸੀ। ਸੋ ਇਹ ਸਾਰੇ ਪਾਰਟ ਦੇ ਮਤਲਬ ਕਈ ਪਹਿਲੂ ਨੇ। ਮੋਦੀ ਸਰਕਾਰ ਨੇ ਮੁਹਿੰਮ ਕਿਉਂ ਸ਼ੁਰੂ ਕੀਤੀ, ਹੋਰ ਥਾਵਾਂ ਤੋਂ, ਹੋਰ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਲਈ ਇੱਕ ਜਿਹੜੀ ਨੀਤੀ 1947 ਤੋਂ ਬਾਅਦ ਦੀ ਰਹੀ ਹੈ, ਇੱਕ ਨੇਸ਼ਨ ਕ੍ਰੀਏਟ ਕਰਨ ਦੀ ਵੀ, ਬਾਕੀ ਸਟੇਟਾਂ ਨੂੰ ਨਾਲ ਰਲਗੱਡ ਕਿਵੇਂ ਕੀਤਾ ਜਾਵੇ, ਉਹਦੇ ਤਹਿਤ ਇੱਕ ਨੈਸ਼ਨਲਿਜ਼ਮ ਦੀ ਜਿਹੜੀ ਭਾਵਨਾ ਆ ਉਹਨੂੰ ਕਿਵੇਂ ਉਭਾਰਿਆ ਜਾਵੇ, ਲੋਕਾਂ 'ਚ ਕਿਵੇਂ ਉਹਨੂੰ ਇਨਗ੍ਰੇਨ ਕੀਤਾ ਜਾਵੇ। ਇਹ ਸਾਰੇ ਪਾਰਟ ਦੇ ਮਤਲਬ ਕਈ ਪਹਿਲੂ ਨੇ ਉਹਨਾਂ ਦੇ ਪੱਖ ਤੋਂ ਵੀ। ਤੇ ਪੰਜਾਬ ਨੇ ਕਿਉਂ ਵਿਰੋਧ ਕੀਤਾ ਤਿਰੰਗਾ ਮੁਹਿੰਮ ਦਾ, ਪੰਜਾਬ ਦੀ ਕੀ ਲੜਾਈ ਹੈ ਤਿਰੰਗੇ ਦੇ ਨਾਲ, ਸਿੱਖਾਂ ਨੂੰ ਕਿਉਂ
ਤਿਰੰਗੇ ਨਾਲ ਨਫ਼ਰਤ ਹੈ, ਇਹ ਦੂਜਾ ਪੱਖ ਹੈ ਇਸ ਪਾਠ ਦਾ। ਸੋ ਓਵਰਆਲ ਮਤਲਬ ਤੁਸੀਂ ਇਸ ਸਾਰੇ ਹਫ਼ਤੇ ਦੇ ਲੰਘਣ ਤੋਂ ਬਾਅਦ ਕਿਵੇਂ ਦੇਖ ਰਹੇ ਹੋ ਇਸ ਪਾਠ ਨੂੰ, ਜਿਹੜਾ ਵਿਰੋਧ ਪੰਜਾਬ ਦੇ ਵਿੱਚ ਤਿਰੰਗਾ ਮੁਹਿੰਮ ਨੂੰ ਮਿਲਿਆ? ਦੇਖੋ, ਇਸ ਨੂੰ ਬਿਲਕੁਲ ਤੁਸੀਂ ਠੀਕ ਫਰਮਾਇਆ ਕਿ ਇਸ ਦੇ ਦੋ ਆਸਪੈਕਟ ਨੇ। ਇੱਕ ਤਾਂ ਬੀਜੇਪੀ ਜਾਂ ਇਹਨਾਂ ਦੀ ਮਾਂ RSS, ਉਹਨਾਂ ਵੱਲੋਂ ਜਿਹੜਾ 2024 ਤੱਕ ਮੁਕੰਮਲ ਤੌਰ ਦੇ ਉੱਤੇ ਹਿੰਦੂ ਰਾਸ਼ਟਰ ਬਣਾਉਣ ਦੀ ਲਾਈਨ ਹੈ, ਉਸ ਦੀ ਸ਼ੇਡ ਦੇ ਵਿੱਚ ਵੀ ਇਸ ਗੱਲ ਨੂੰ ਦੇਖਿਆ ਜਾਣਾ ਚਾਹੀਦਾ ਹੈ। ਮੋਦੀ ਹਕੂਮਤ ਦੇ ਸਾਹਮਣੇ ਜਿਹੜੀਆਂ ਫੇਲਿਅਰਸ ਨੇ ਇਸ ਵੇਲੇ, ਅਨਇੰਪਲੋਇਮੈਂਟ ਸਭ ਤੋਂ ਵੱਡਾ ਦੈਂਤ ਜਿਹਨੇ ਮੂੰਹ ਟੱਡਿਆ ਹੋਇਆ, ਔਰ ਅਸੀਂ ਦੇਖਿਆ ਕਿ ਉਹ ਇਹਨਾਂ ਦੇ ਅਗਨੀ ਸੈਨਿਕ ਦੇ ਨਾਂ ਥੱਲੇ ਜੋ ਇਹਨਾਂ ਨੇ ਕ੍ਰੀਏਟ ਕੀਤਾ, ਜਾਂ ਹੋਰ ਬਿਹਾਰ UP ਉਹਦੇ 'ਚ ਵੱਡੇ ਵੱਡੇ ਪ੍ਰੋਟੈਸਟ ਹੋਏ ਨੇ ਅਨਇੰਪਲੋਇਮੈਂਟ ਨੂੰ ਲੈ ਕੇ ਜੀ। ਇਸ ਦੇ ਨਾਲ ਇੰਟਰਨੈਸ਼ਨਲੀ ਜਿਵੇਂ ਯੂਕਰੇਨ ਦੇ ਮੁੱਦੇ ਦੇ ਉੱਤੇ ਇਹਨਾਂ ਦੀਆਂ ਇੱਕ ਤੋਂ ਬਾਅਦ ਇੱਕ ਫੇਲਿਅਰਸ ਨਜ਼ਰ ਆਈਆਂ। ਪਹਿਲੀ ਤਾਂ ਇਹੀ ਸੀ ਕਿ 20-25 ਹਜ਼ਾਰ ਸਟੂਡੈਂਟ ਉੱਥੇ ਪੜ੍ਹਨ ਗਿਆ, ਇਹਦਾ ਮਤਲਬ ਵੀ ਇਹਨਾਂ ਦੇ ਸਾਰੇ ਫੋਕੇ ਦਾਅਵੇ ਨੇ, ਫਿਰ ਉਹਨਾਂ ਨੂੰ ਪ੍ਰੋਪਰ ਟਾਈਮ 'ਤੇ ਕੱਢ ਨਾ ਸਕਣਾ। ਔਰ ਹੁਣ ਜੇ 20-25 ਹਜ਼ਾਰ ਸਟੂਡੈਂਟ ਆਏ ਹੋਏ ਨੇ ਤੇ ਉਹਨਾਂ ਦੀ ਐਜੂਕੇਸ਼ਨ ਅੱਗੇ ਕਿੱਧਰ ਨੂੰ ਜਾਏਗੀ ਜਾਂ ਕੀ ਹੈ, ਉਹਦਾ ਕੋਈ ਆਲਟਰਨੇਟ ਪ੍ਰਬੰਧ ਨਹੀਂ ਕੀਤਾ ਗਿਆ ਜੀ। ਔਰ ਕੋਵਿਡ-19 ਦੇ ਚਲਦਿਆਂ ਵੀ ਜਿਹੜੀ ਇਹਨਾਂ ਦੀ ਬੇਕਿਰਕੀ ਹੋਈ ਦੁਨੀਆ ਭਰ ਦੇ ਵਿੱਚ 43 ਲੱਖ ਤੋਂ ਜ਼ਿਆਦਾ ਕੈਜੂਅਲਟੀਜ਼, ਔਰ ਇਸ ਸਾਰੇ ਦੇ ਚਲਦਿਆਂ ਕਿਉਂਕਿ ਇੱਕ ਜਿਹੜਾ ਪ੍ਰੋਪੇਗੈਂਡਾ ਬੇਸਡ ਜਾਦੂ ਹੁੰਦਾ ਹੈ, ਉਸ ਦੀ ਇੱਕ ਛੋਟੀ ਉਮਰ ਹੁੰਦੀ ਹੈ। ਔਰ ਜੇ ਤੁਸੀਂ ਪਿਛਲੇ 8 ਸਾਲ ਜਦੋਂ ਤੋਂ ਮੋਦੀ 2014 ਤੋਂ ਆਇਆ ਦੇਖੋਗੇ ਤੇ ਆਲਮੋਸਟ ਇਹ ਮੈਂ ਇਹਨਾਂ ਦੇ ਇੱਕ TV ਚੈਨਲ ਦੀ ਫਿਗਰ ਦੇ ਰਿਹਾ, ਉਹਨੇ 60 ਕੈਂਪੇਨ ਗਿਣਾਏ ਇਹਨਾਂ ਦੇ, 60 ਲਿਟਰਲੀ, ਕਿ ਜਿਨ੍ਹਾਂ 'ਚ ਇੱਕ ਵੱਡਾ ਸਫਾਈ ਕੈਂਪੇਨ ਵੀ ਸੀ ਜਿਹਦੇ 'ਚ ਸੀ ਜੀ ਸਭ ਸਫਾਈ, ਅਮਿਤਾਭ ਬੱਚਨ ਔਰ ਦੂਜਿਆਂ ਨੂੰ ਜਿਹੜਾ ਬ੍ਰਾਂਡ ਐਂਬੈਸਡਰ ਬਣਾਇਆ। ਔਰ ਇਸ ਕਿਸਮ ਦੇ ਟੀਕਾਕਰਨ ਜੀ, ਸਭ ਨੂੰ ਟੀਕਾ, ਘਰ ਘਰ ਟੀਕਾ, ਇਹਦੇ ਬਾਵਜੂਦ 43 ਲੱਖ ਕੈਜੂਅਲਟੀਜ਼ ਨਜ਼ਰ ਆਉਂਦੀਆਂ ਨੇ। ਸੋ ਅਸੀਂ ਇਹ ਸਮਝਦੇ ਹਾਂ ਵੀ ਇੱਕ ਤਾਂ ਇਹਨਾਂ ਦੀ ਬਿਗਰ ਗੇਮ ਦੇ ਵਿੱਚ ਜੇ ਤੁਸੀਂ, ਕਿਉਂਕਿ ਇਹਨਾਂ ਦੀ RSS ਦੀ ਕਾਰਜਸ਼ੈਲੀ ਨੂੰ ਸਮਝਣ ਲਈ ਤੁਹਾਨੂੰ ਨਾਜ਼ੀ ਔਰ ਮੁਸੋਲਿਨੀ ਦੀ ਫਾਸ਼ਿਸਟ ਪਾਰਟੀ, ਉਹਨਾਂ ਦੇ ਟੈਕਟਿਕਸ ਨੂੰ ਸਮਝਣਾ ਬੜਾ ਜ਼ਰੂਰੀ ਹੈ। ਸੋ ਉਹਦਾ ਇੱਕ ਤਾਂ ਗੱਲ ਇਹਨਾਂ ਦੇ ਆਪਣੇ ਚਾਣਕਿਆ ਤੋਂ ਹੀ ਨਿਕਲਦੀ ਹੈ ਕਿ ਭਾਈ ਤੁਸੀਂ ਕਿਸੇ ਗੱਲ ਨੂੰ ਬਹੁਤ ਵੱਡਾ ਬਣਾ ਕੇ ਝੂਠ ਬੋਲੋ, ਉਹਨੂੰ ਰਿਪੀਟ ਕਰੋ ਔਰ ਉਸ ਨੂੰ ਬਾਰ-ਬਾਰ ਕਰਕੇ ਜਿਹੜਾ ਤੁਹਾਡਾ ਵਿਰੋਧੀ ਹੈ ਉਹਨੂੰ ਵੀ ਠਿੱਠ ਕਰੋ, ਔਰ ਜਿਹੜਾ ਤੁਹਾਡਾ ਆਪਣਾ ਹੈ ਉਹਨੂੰ ਤੁਸੀਂ ਫੀਡ ਕਰੋ ਝੂਠ। ਇਹੀ ਨਾਜ਼ੀਆਂ ਦੀ ਪ੍ਰੋਪੇਗੈਂਡਾ ਲਾਈਨ ਸੀ। ਪਰ ਇਹਦੇ ਨਾਲ ਨਾਜ਼ੀਆਂ ਨੇ ਵੀ ਇੱਕ ਫੇਕ ਜਰਮਨ ਨੈਸ਼ਨਲਿਜ਼ਮ ਦਾ ਕਨਸੈਪਟ ਸਿਰਜਿਆ, ਔਰ ਉਹਨਾਂ ਨੇ ਲੋਕਾਂ ਦੇ ਵਿੱਚ ਮੈਜੋਰਿਟੀ, ਕਿਉਂਕਿ ਜ਼ਾਹਰ ਹੈ ਜਰਮਨ ਓਰੀਜਨ ਦੇ ਗੋਰੇ ਸੀ, ਵਾਈਟ ਜਿਹੜੇ ਨੇ ਰੇਸ ਐਂਡ ਬਲੌਂਡ ਹੇਅਰ, ਉਹਨਾਂ ਨੂੰ ਫੇਲਿਅਰ ਹੋ ਰਹੀਆਂ ਸੀ ਜਰਮਨ ਦੀਆਂ, ਔਰ ਹੋਈਆਂ ਫਸਟ ਵਰਲਡ ਵਾਰ ਦੇ ਵਿੱਚ ਉਹਨਾਂ ਦੀ ਹਿਊਮਿਲੇਟਿੰਗ ਡਿਫੀਟ ਦੇ ਤੋਂ ਬਾਅਦ। ਸੋ ਉਹਨਾਂ ਨੂੰ ਇਹ ਵੀ ਫੀਡ ਕੀਤਾ ਗਿਆ ਕਿ ਭਾਈ ਇਹ ਜਿਹੜੇ ਨੇ ਮਾਈਨੋਰਟੀਜ਼ ਜਿਹੜੇ ਨੇ, ਯਹੂਦੀ ਔਰ ਕਮਿਊਨਿਸਟ ਔਰ ਲਿਬਰਲਸ ਔਰ ਲੈਫਟਿਸਟ, ਇਹ ਸਾਰੇ ਜ਼ਿੰਮੇਵਾਰ ਨੇ ਤੁਹਾਡੀ ਤਰਾਸਦੀ ਦੇ ਲਈ, ਔਰ ਜਿਪਸੀ। ਇਹੀ ਨੈਰੇਟਿਵ ਇਟਲੀ ਦੇ ਵਿੱਚ ਸੀ। ਹੁਣ ਇੱਕ ਵਾਰ ਜਦੋਂ ਤੁਸੀਂ ਕਿਸੇ ਨੂੰ ਦੋਸ਼ੀ ਬਣਾਉਂਦੇ ਹੋ, ਜੇ ਉਹਨੂੰ ਤੁਸੀਂ ਟਾਰਗੇਟ ਕਰਨਾ ਹੈ, ਅੱਗੋਂ ਉਹਦੀ ਨਸਲਕੁਸ਼ੀ ਕਰਨੀ ਹੈ, ਉਹਦੇ ਲਈ ਲੋਕਾਂ ਨੂੰ ਤਿਆਰ ਕਰਨ ਲਈ ਤੁਸੀਂ ਇੱਕ ਨੈਸ਼ਨਲਿਸਟਿਕ ਕੈਂਪੇਨ ਵਿੱਢਣਾ ਹੈ। ਇਹੋ ਜਿਹਾ ਹੀ ਤੁਹਾਨੂੰ ਨਾਜ਼ੀਆਂ ਦੇ ਨਾਜ਼ੀ ਝੰਡੇ, ਨਾਜ਼ੀ ਸਾਈਨ, ਉਹਨਾਂ ਦੇ ਪੈਟਰੀਓਟਿਕ ਸੌਂਗ, ਉਹੀ ਪੈਟਰਨ ਸੀ। ਹੁਣ ਕਿਉਂਕਿ ਆਲਰੇਡੀ 8 ਸਾਲ ਦੇ ਵਿੱਚ ਇਹਨਾਂ ਨੇ ਮਾਈਨੋਰਿਟੀਜ਼ ਨੂੰ ਟੈਰਰਾਈਜ਼ ਕਰ ਦਿੱਤਾ ਹੈ ਬੁਰੀ ਤਰ੍ਹਾਂ। ਮੁਸਲਮਾਨ ਔਰ ਈਸਾਈ ਉਹ ਤਾਂ ਲੰਮੇ ਪਾ ਦਿੱਤੇ ਨੇ ਬਿਲਕੁਲ। ਕਸ਼ਮੀਰ ਲੜ ਰਿਹਾ ਹੈ ਤੇ ਸਿੱਖ ਕੌਮ ਜਿਹੜੀ ਹੈ ਉਹ ਖਲੋਤੀ ਹੈ, ਔਰ ਉਹਨਾਂ ਨੇ 13 ਮਹੀਨੇ ਦੀ ਕਿਸਾਨ ਮੂਵਮੈਂਟ, ਔਰ ਉਸ ਤੋਂ ਬਾਅਦ ਅਸੀਂ ਇਹਦੇ ਬਾਵਜੂਦ ਕਿ ਉਹ ਕਿਸੇ ਹੱਦ ਤੱਕ ਜਿਹੜਾ ਅਸੈਂਬਲੀ ਇਲੈਕਸ਼ਨਸ ਦੇ ਵਿੱਚ ਜਿਹੜੀ ਵਿਕਟਰੀ 13 ਮਹੀਨੇ ਦੀ ਕਿਸਾਨ ਮੂਵਮੈਂਟ 'ਚੋਂ ਸਿੱਖ ਕੌਮ ਦੀ ਜਿੱਤ ਦੇ ਰੂਪ 'ਚ ਨਿਕਲੀ ਸੀ, ਉਹਨੂੰ ਅਸੀਂ ਕਿਸੇ ਪੋਲੀਟੀਕਲ ਈਡੀਅਮ 'ਚ ਨਹੀਂ ਬਦਲ ਸਕੇ, ਕਿਉਂਕਿ ਉਹਨਾਂ ਨੇ ਬੜੀ ਕਲੈਵਰਲੀ ਉਹੀ ਜਿਹੜੀ ਉਹਨਾਂ ਦੀ ਪਾਲੀ ਹੋਈ ਕਿਸਾਨ ਲੀਡਰਸ਼ਿਪ ਦੇ ਵਿੱਚ ਵਾੜੇ ਹੋਏ ਕਾਮਰੇਡੀ ਕਲਾਸ ਸੀ, ਉਹਨਾਂ ਰਾਹੀਂ ਇੰਨਾ ਕੁ ਕਨਫਿਊਜ਼ਨ ਪੈਦਾ ਕੀਤਾ ਕਿ RSS ਨੇ ਆਪਣੀ B ਟੀਮ ਜਿਹੜੀ ਆਮ ਆਦਮੀ ਪਾਰਟੀ ਵਾਲੀ,
ਉਹ ਐਜ਼ ਏ ਆਲਟਰਨੇਟ ਪੇਸ਼ ਕਰ ਦਿੱਤੀ ਬਾਦਲਾਂ ਔਰ ਕਾਂਗਰਸ ਦੇ ਵਿਚਾਲੇ। ਸੋ ਉਹ ਲੇਕਿਨ ਬਹੁਤ ਜਲਦੀ ਪੰਜਾਬ ਦੇ ਲੋਕਾਂ ਨੇ ਵਿਦਿਨ 3 ਮੰਥਸ ਇਸ ਮਿਸਟੇਕ ਨੂੰ ਰਿਅਲਾਈਜ਼ ਕੀਤਾ ਔਰ ਫਿਰ ਅਸੀਂ ਦੇਖਦੇ ਹਾਂ ਕਿ ਸੰਗਰੂਰ ਪਾਰਲੀਮਾਨੀ ਹਲਕੇ 'ਚ ਜਿਹੜਾ ਆਮ ਆਦਮੀ ਪਾਰਟੀ ਦੇ ਚੀਫ ਮਿਨਿਸਟਰ ਦਾ ਆਪਣਾ ਹਲਕਾ ਹੈ, ਉਸ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਹੈ ਉਹ ਯੂਨੀਕ ਵਿਕਟਰੀ, ਉਹ ਆਪਣੇ ਆਪ ਦੇ ਵਿੱਚ ਜਵਾਬ ਸੀ। ਉਹ ਵੀ ਇੱਕ ਡਿਫਾਇੰਸ ਸੀ ਕਿ ਇੱਕ ਪਾਸੇ 3 ਮਹੀਨੇ ਪਹਿਲਾਂ, ਔਰ ਉਹਨਾਂ ਨੇ ਇਹ ਫਤਵੇ ਦੇ ਤੌਰ ਤੇ ਕਿਹਾ ਕਿਉਂਕਿ ਇਹ ਜਿਹੜੀ 13 ਮਹੀਨੇ ਦੀ ਕਿਸਾਨ ਮੂਵਮੈਂਟ ਦੇ ਵਿੱਚ ਇਹਨਾਂ ਦੀ ਹਿਊਮਿਲੇਟਿੰਗ ਡਿਫੀਟ ਹੈ ਕਿ ਪ੍ਰਾਈਮ ਮਿਨਿਸਟਰ ਨੂੰ ਖੁਦ ਆ ਕੇ ਮਾਫੀ ਮੰਗਣੀ ਪੈਂਦੀ ਹੈ, ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਤੇ ਮਜਬੂਰ ਹੁੰਦੇ ਨੇ। ਅਜੇ ਬਹੁਤਿਆਂ ਨੂੰ ਪਤਾ ਨਹੀਂ ਹੈ ਵੀ ਇਸ ਵਿਕਟਰੀ ਦੇ ਆਉਣ ਵਾਲੇ ਪੀਰੀਅਡ 'ਚ ਇਸ ਦੇ ਕੀ ਕਨਸੀਕੁਐਂਸਿਸ ਨੇ। ਜਿਵੇਂ ਅਸੀਂ ਦੇਖਿਆ ਕਿ ਭਾਈ ਜੇ ਕਰਨਾਟਕਾ ਦੇ ਵਿੱਚ ਹਿਜਾਬ ਬੈਨ ਦੀ ਲਾਈਨ ਆਈ ਤਾਂ ਉੱਥੇ ਮੁਸਲਮਾਨ ਬੀਬੀਆਂ ਇਹ ਕਹਿ ਰਹੀਆਂ ਸੀ ਕਿ ਸਾਡਾ ਹਿਜਾਬ ਹਟਾਉਣ ਤੋਂ ਪਹਿਲਾਂ ਸਿੱਖਾਂ ਦੀ ਪੱਗ ਨੂੰ ਹੱਥ ਲਾ ਕੇ ਦਿਖਾਓ। ਭਾਵੇਂ ਉਹਨਾਂ ਦਾ ਇਹ ਕਹਿਣ ਦਾ ਸਟਾਈਲ ਵੱਖਰਾ ਸੀ, ਆਪਣਿਆਂ 'ਚੋਂ ਵੀ ਕਈ ਅਫੈਂਡ ਹੋਏ, ਪਰ ਮੈਂ ਸਮਝਦਾ ਹਾਂ ਵੀ ਉਹ ਵੀ ਉਹਨਾਂ ਨੂੰ ਦੱਸ ਰਿਹਾ ਸੀ ਕਿ ਰੇ ਆਫ ਹੋਪ ਕਿੱਥੇ ਲਾਈ ਕਰਦੇ ਹੈ। ਅੱਜ ਦੀਆਂ ਖਬਰਾਂ 'ਚ ਤੁਸੀਂ ਦੇਖੋਗੇ ਅਸਾਮ ਸਮੇਤ ਸਮੁੱਚੇ ਨਾਰਥ ਈਸਟ ਦੇ ਵਿੱਚ CAA ਔਰ ਦੂਸਰਿਆਂ ਦੇ ਖਿਲਾਫ ਜਿਹੜੇ ਇਹਨਾਂ ਦੇ ਕਾਨੂੰਨ ਨੇ, ਇਲੀਗਲ ਇਮੀਗ੍ਰੇਸ਼ਨ ਹੈ, ਅੱਜ ਹਜ਼ਾਰਾਂ ਦੀ ਗਿਣਤੀ 'ਚ ਸਟੂਡੈਂਟ ਯੂਨੀਵਰਸਿਟੀਆਂ 'ਚ ਬਾਹਰ ਨਿਕਲੇ ਨੇ। ਔਰ ਕੱਲਾ ਉਹ ਅਸਾਮ ਤੱਕ ਮਹਿਦੂਦ ਨਹੀਂ ਹੈ, ਨਾਰਥ ਈਸਟ 'ਚ ਬਾਕੀ ਥਾਵਾਂ 'ਤੇ ਵੀ ਕਿ ਆਰਮਡ ਫੋਰਸਿਸ ਐਕਟ ਖਤਮ ਕਰੋ ਔਰ ਇਹ ਜਿਹੜਾ ਤੁਸੀਂ ਇਹ ਬਣਾਇਆ ਹੋਇਆ ਸਾਰਾ ਫਰਾਡ ਜੋ ਅਸਾਮ ਸਮਝੌਤੇ ਦੇ ਤਹਿਤ ਜਿਹੜਾ ਇਸ 'ਤੇ ਕਾਰਵਾਈ ਕਰੋ, ਕਿਉਂਕਿ ਉੱਥੇ ਮੁਸਲਮਾਨਾਂ ਨੂੰ ਲੈ ਕੇ ਨਹੀਂ ਹੈ CAA ਦੀ ਪ੍ਰੋਬਲਮ। ਉਹ ਤਾਂ ਉਹਨਾਂ ਨੇ ਆਲਰੇਡੀ 2 ਮਿਲੀਅਨ ਉਹਨਾਂ ਨੂੰ ਇਲੀਗਲ ਬਣਾਇਆ। ਈਵਨ ਅਸਾਮ ਔਰ ਨਾਰਥ ਈਸਟ ਦੇ, ਕਿਉਂਕਿ ਇਹਨਾਂ ਦਾ CAA ਐਕਟ ਬੰਗਾਲੀ ਔਰ ਦੂਜੇ ਹਿੰਦੂਆਂ ਨੂੰ ਤਾਂ ਅਲਾਓ ਕਰਦਾ, ਪਰ ਉਹ ਲੋਕ ਨਹੀਂ ਚਾਹੁੰਦੇ ਵੀ ਈਵਨ ਇਹ ਵੀ ਹੋਣ, ਕਿਉਂਕਿ ਉਹ ਆਪਣੀ ਜਿਹੜੀ ਉਹਨਾਂ ਦੀ ਸਮਾਜਿਕ ਜਾਂ ਉਹਨਾਂ ਦਾ ਗਰੁੱਪ ਵਾਈਜ਼ ਉਹਨਾਂ ਦੀ ਆਪਣੀ ਮੈਜੋਰਿਟੀ ਹੈ, ਉਹਨੂੰ ਉਹ ਟੈਂਪਰ ਨਹੀਂ ਹੋਣ ਦੇਣਾ ਚਾਹੁੰਦੇ। ਸੋ ਇਹ ਸਾਰੇ ਫੈਕਟਰਸ ਕਿਉਂਕਿ ਇਸ ਲਈ ਕਿ ਆਲਰੇਡੀ ਸਿੱਖਾਂ ਨੇ ਇਹਨਾਂ ਨੂੰ ਜਿਹੜਾ ਉਹ ਗੋਡਿਆਂ ਪਰਨੇ ਕੀਤਾ ਤੇ ਦੂਸਰਿਆਂ ਨੂੰ ਇਹ ਆ ਗਿਆ ਕਿ ਐਸੀ ਗੱਲ ਨਹੀਂ ਹੈ ਜੋ ਇਹਨਾਂ ਨੇ ਬਣਾਇਆ ਹੋਇਆ ਕਿ ਅਜਿੱਤ ਨੇ ਇਹਨਾਂ ਨੂੰ ਜਿਹੜਾ ਉਹ ਚੈਲੰਜ ਕੀਤਾ ਜਾ। ਇਸ ਪਿਛੋਕੜ ਦੇ ਵਿੱਚ ਔਰ ਇੱਕ ਗੱਲ ਡਾਇਸਪੋਰਾ ਦੇ ਹਵਾਲੇ ਨਾਲ ਅੰਦਰ ਸਟੂਡੀਓ 'ਚ ਆਉਣ ਤੋਂ ਪਹਿਲਾਂ ਹੀ ਕੈਲੀਫੋਰਨੀਆ ਤੋਂ ਸਾਡੇ ਇੱਕ ਵੀਰ ਕਾਲ ਕਰਕੇ ਕਹਿ ਰਹੇ ਸੀ ਕਿ ਭਾਈ ਇਹਨਾਂ ਨੂੰ ਐਸਾ ਕੀ ਲੱਗਾ ਕਿ ਵੀ ਇਹਨਾਂ ਨੇ ਤਿਰੰਗੇ ਦੇ ਵਿੱਚ ਸਾਡੇ ਗੁਰਦੁਆਰਿਆਂ 'ਤੇ ਵੀ ਲਾਉਣ ਦਾ ਜਿਵੇਂ ਇਹਨਾਂ ਦਾ ਇਰਾਦਾ ਸੀ, ਉਹ ਉਹਨਾਂ ਨੇ ਟਰਾਇਲ ਬੈਲੂਨ ਗੁਰਦੁਆਰਾ ਇਮਲੀ ਸਾਹਿਬ ਇੰਦੌਰ 'ਚ ਕੀਤਾ, ਉਹਦੇ ਇੰਨੇ 76 ਫੇਰੇ 4 ਚੁਫੇਰਿਓਂ ਕਿ ਉਹ ਵੀ ਮਾਫੀ ਮੰਗ ਕੇ ਦੌੜੇ। ਔਰ ਇੱਥੇ ਬੁਰਜ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਕਿ ਫਤਿਹ ਮੀਨਾਰ ਦੇ ਨਾਂ ਥੱਲੇ ਚੱਪੜ ਚਿੜੀ 'ਚ ਹੈ, ਉੱਥੇ ਭਾਵੇਂ ਉਹਨੇ ਰੌਸ਼ਨੀਆਂ ਨਾਲ ਹੀ ਤਿਰੰਗਾ ਬਣਾਉਣਾ ਚਾਹਿਆ, ਲੇਕਿਨ ਇਹਦਾ ਵੀ ਇੰਨਾ ਵਿਰੋਧ ਹੋਇਆ ਕਿਉਂਕਿ ਇਹ ਇੱਕ ਲਿਹਾਜ਼ ਨਾਲ ਇਹ ਕਾਊਂਟਰ ਵੀ ਸੀ ਜਿਹੜੀ ਬਾਹਰ ਮੁਹਿੰਮ ਸ਼ੁਰੂ ਹੋਈ ਹੈ ਕਿ ਖਾਲਿਸਤਾਨ ਦੇ ਝੰਡੇ ਲਹਿਰਾਉਣੇ ਨੇ। ਔਰ ਜਿਵੇਂ ਸਟਾਕਟਨ ਗੁਰਦੁਆਰਾ ਸਾਹਿਬ ਦੇ ਵਿੱਚ ਬਰਾਬਰ ਮੀਰੀ ਦਾ ਝੰਡਾ ਜਿਹੜਾ ਖਾਲਿਸਤਾਨ ਦੇ ਰੂਪ ਦੇ ਵਿੱਚ ਉਹ ਲਹਿਰਾਇਆ ਗਿਆ। ਪਰ ਇਸ ਤੋਂ ਵੀ ਬਿਗਰ ਮੈਂ ਸਮਝਦਾ ਹਾਂ ਕਿ ਇਹਨੂੰ ਬੇਸ਼ੱਕ ਇੱਕ ਫਿਕਰਮੰਦੀ ਦੇ ਤੌਰ ਤੇ ਵੀ ਲਿਆ ਜਾਣਾ ਚਾਹੀਦਾ। ਹਾਲਾਂਕਿ ਕਿਵੇਂ ਉਹਨਾਂ ਦਾ ਸੋ ਕਾਲਡ ਰਾਸ਼ਟਰਵਾਦੀ ਮੀਡੀਆ ਕਿਵੇਂ ਭਰਿਆ ਪੀਤਾ ਬੈਠਾ ਜਾਂ BJP ਦੇ ਕਿਸੇ ਨੇ ਕੋਈ ਇਸ ਤੇ ਜਿਹੜਾ ਉਹ ਕਾਊਂਟਰ ਨਹੀਂ ਕੀਤਾ ਜੋ ਨਿਸ਼ਾਨ ਸਾਹਿਬ ਚਲਾਉਣ ਦੀ ਮੁਹਿੰਮ ਥਾਂ ਹੀ ਹੋਈ ਹੈ ਔਰ ਇੰਨੀ ਪਰਫੈਕਟਲੀ ਹੋਈ ਹੈ। ਹਾਲਾਂ ਅਸੀਂ ਡਾਇਸਪੋਰਾ ਦੇ ਵਿੱਚ ਤਾਂ ਸਾਨੂੰ ਪਤਾ ਹੈ ਕਿ ਭਾਈ ਸਾਡੀਆਂ ਸਟਰੈਂਥਸ ਕਿੱਥੇ ਲਾਈ ਕਰਦੀਆਂ, ਪਰ ਜਿਸ ਸਟਰੈਂਥ ਦੇ ਨਾਲ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਔਰ ਈਵਨ ਰਾਜਸਥਾਨ ਦੇ ਵਿੱਚ ਜਦੋਂ ਅਸੀਂ ਖਾਲਿਸਤਾਨ ਦੀਆਂ ਹੱਦਾਂ ਦੀ ਗੱਲ ਕਰਦੇ ਹਾਂ, ਜ਼ਾਹਰ ਹੈ ਗੰਗਾਨਗਰ, ਹਨੂਮਾਨਗੜ੍ਹ ਰਾਜਸਥਾਨ ਦੇ ਜ਼ਿਲ੍ਹੇ, ਹਰਿਆਣੇ ਦੇ ਪੰਜਾਬੀ ਸਪੀਕਿੰਗ ਜਿੱਥੋਂ ਲਹਿੰਦੇ ਪੰਜਾਬ 'ਚੋਂ ਆ ਕੇ ਕਰਨਾਲ ਔਰ ਉਸ ਸਾਰੀ ਬੈਲਟ ਦੇ ਵਿੱਚ ਆਪਣੇ ਲੋਕ ਬੈਠੇ ਨੇ। ਸੋ ਇਸ ਗੱਲ ਨੇ ਮੈਂ ਸਮਝਦਾ ਹਾਂ ਵੀ ਜਿੱਥੇ ਸਾਨੂੰ ਹਿੰਮਤ ਦਿੱਤੀ ਹੈ ਕਿ ਭਾਈ ਹੁਣ ਸਿੱਖ ਕੌਮ ਉਸ ਡੂ ਔਰ ਡਾਈ ਵਾਲੀ ਸਿਚੁਏਸ਼ਨ 'ਚ ਆ ਕੇ ਖੜੀ ਹੈ, ਸੋ ਇਹਨੂੰ ਇੱਕ ਖਤਰੇ ਦੇ ਤੌਰ ਤੇ ਵੀ ਲਿਆ ਜਾਣਾ ਚਾਹੀਦਾ ਹੈ ਕਿ ਬ੍ਰਾਹਮਣਵਾਦੀ ਨੀਤੀ ਵਾਲੇ ਜਿਹੜੀ ਹਿਊਮਿਲੇਸ਼ਨ ਦੇਣਾ ਚਾਹੁੰਦੇ ਸੀ ਔਰ ਸਾਇਲੈਂਟਲੀ ਦੇਣਾ ਚਾਹੁੰਦੇ ਸੀ, ਉਹਦੇ 'ਚ ਹੀ ਸਿਰਫ ਇਹ ਨਹੀਂ ਕਿ ਵੀ ਉਹ ਸਿਰਫ ਉਹਦੇ 'ਚ ਹੀ ਫੇਲ ਹੋਏ, ਰਾਦਰ ਸਿੱਖਾਂ ਨੇ ਜਿਸ ਸਟਰੈਂਥ ਦੇ ਨਾਲ ਡਿਫਾਈ ਕੀਤਾ, ਇਹਦੇ ਬਾਵਜੂਦ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਬਾਦਲ ਦਲ ਇਹ ਸਾਰੇ ਭਗੌੜੇ ਸੀ, ਈਵਨ ਨਿਸ਼ਾਨ ਸਾਹਿਬ ਕੈਂਪੇਨ ਤੋਂ ਵੀ ਭਗੌੜੇ ਹੋਏ। ਉਹਨਾਂ ਨੇ ਆਲਟਰਨੇਟ ਜੇ ਅਸੀਂ ਇੰਨੀ ਤਰੀਕ ਨੂੰ ਉੱਥੇ
47 ਚ ਮਾਰੇ ਗਏ ਬੇਗੁਨਾਹ ਦੀ ਯਾਦ 'ਚ ਅਖੰਡ ਪਾਠ ਰੱਖ, ਉਹ ਵੀ ਡੇਅਰ ਨਹੀਂ ਕੀਤਾ ਵੀ 15 ਅਗਸਤ ਨੂੰ ਰੱਖੋ। 16 ਦਾ ਕੀ ਮਤਲਬ ਹੈ? ਜੇ ਤੁਹਾਨੂੰ ਇੰਨਾ ਹੀ ਦਰਦ ਜਾਗਿਆ 75 ਸਾਲ ਬਾਅਦ, ਤੁਹਾਨੂੰ ਅੱਜ ਦਾ ਇਹ ਅਹਿਸਾਸ ਨਹੀਂ ਹੈ ਤੁਸੀਂ ਕਰਨਾ, ਫਿਰ ਤੁਸੀਂ 15 ਨੂੰ, ਕਿਉਂਕਿ ਉਹ ਇਹ ਪ੍ਰਭਾਵ ਵੀ ਨਹੀਂ ਸੀ ਦੇਣਾ ਚਾਹੁੰਦੇ ਕਿ ਇਹ ਕਹਿ ਕੇ ਉਹਨਾਂ ਨੇ ਤਿਰੰਗਾ ਕੈਂਪੇਨ ਨੂੰ ਬਾਈਕਾਟ ਕੀਤਾ। ਇਹਦੇ ਬਾਵਜੂਦ ਜਿਹੜਾ ਹੈ ਕਿ ਉਹਨਾਂ ਨੇ ਡਿਸਟੈਂਸ ਕੀਤਾ। ਜਿਵੇਂ ਸਾਡੀ ਸਿੱਖ ਨੌਜਵਾਨੀ ਨੇ, ਇਕੱਲਾ ਇਹੀ ਨਹੀਂ ਝੰਡੇ ਲਹਿਰਾਏ, ਤੁਸੀਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਲੈ ਕੇ ਦਮਦਮਾ ਸਾਹਿਬ ਤੱਕ ਦੇਖੋ, ਮੋਟਰਸਾਈਕਲ ਮਾਰਚ ਹੋਣ, ਸਾਈਕਲਾਂ ਤੇ ਮਾਰਚ ਹੋਣ, ਹਜ਼ਾਰਾਂ ਦੀ ਗਿਣਤੀ ਸਿੱਖ ਨੌਜਵਾਨ ਨਿਕਲੇ। ਔਰ ਜਲੰਧਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਵੱਲੋਂ ਸਕਸੈਸਫੁਲ ਮਾਰਚ ਕੀਤਾ ਗਿਆ, ਅੰਮ੍ਰਿਤਸਰ 'ਚ ਕੀਤਾ ਗਿਆ, ਔਰ ਹੋਰ ਸਾਰੀਆਂ ਥਾਵਾਂ ਤੇ ਅਸੀਂ ਦੇਖਦੇ ਹਾਂ। ਸੋ ਅਸੀਂ ਸਮਝਦੇ ਹਾਂ ਕਿ ਇਹ ਇੱਕ ਜਿਹੜਾ ਤਿਰੰਗਾ ਕੈਂਪੇਨ ਦੇ ਨਾਂ ਥੱਲੇ ਸਿੱਖਾਂ ਨੂੰ ਇਹ ਹਿਊਮਿਲੇਟ ਕਰਨਾ ਚਾਹੁੰਦੇ ਸੀ, ਗੋਡੇ ਥੱਲੇ ਰੱਖਣਾ ਚਾਹੁੰਦੇ ਸੀ। ਸਿੱਖਾਂ ਨੇ ਇਹੀ ਨਹੀਂ ਕਿ ਭਾਈ ਉਹ ਉਸ ਹਿਊਮਿਲੇਸ਼ਨ ਦੇ ਬਿਲਕੁਲ ਆਪੋਜ਼ਿਟ ਜਾ ਕੇ ਬ੍ਰਾਹਮਣਵਾਦੀਆਂ ਦੀਆਂ ਅੱਖਾਂ ਦੇ ਵਿੱਚ ਜਿਹੜਾ ਹੈ ਉਹ ਅੱਖ ਝਾਕ ਕੇ ਉਹਨਾਂ ਦੀ ਧੁੰਨੀ ਦੇ ਵਿੱਚ ਤੀਰ ਮਾਰਿਆ ਕਿ ਅਸੀਂ ਤੁਹਾਡੀ ਗੁਲਾਮੀ ਕਬੂਲ ਨਹੀਂ ਕਰਾਂਗੇ। ਔਰ ਮੈਂ ਸਮਝਦਾ ਹਾਂ ਵੀ 75 ਸਾਲਾ ਇਹਨਾਂ ਦਾ ਅਖੌਤੀ ਅੰਮ੍ਰਿਤ ਕਾ ਮਹੋਤਸਵ ਕਿ ਕੀ ਨਾਂ ਰੱਖਿਆ ਹੋਇਆ ਸੀ, ਅੰਮ੍ਰਿਤ ਕਾਲ, ਉਹ ਸਾਰੇ ਨੂੰ ਜਿਹੜਾ ਇਹਨਾਂ ਨੇ ਸਿੱਖ ਕੌਮ ਨੇ ਰੋਲ ਕੇ ਰੱਖ ਦਿੱਤਾ। ਜੀ ਡਾਕਟਰ ਸਾਹਿਬ, ਬਿਲਕੁਲ ਜਿਵੇਂ ਤੁਸੀਂ ਇਹ ਗੱਲ ਕੀਤੀ ਹੈ, ਮਤਲਬ ਇੱਥੇ ਦੇਖਣ ਵਾਲੀ ਹੈ ਕਿ ਜਿਹੜਾ ਚੈਲੰਜ ਹੈ ਉਹ ਪੰਜਾਬ ਦੇ ਵਿੱਚੋਂ ਆਇਆ। ਹੁਣ ਉਹ ਭਾਵੇਂ ਕਿਸਾਨ ਸੰਘਰਸ਼ ਦੇ ਦੌਰਾਨ ਉਹਦੀ ਇੱਕ ਉਦਾਹਰਣ ਹੈ, ਹੁਣ ਮਤਲਬ ਇਹ ਤਿਰੰਗਾ ਕੈਂਪੇਨ ਦੇ ਦੌਰਾਨ, ਮਤਲਬ ਹੁਣ ਇਹ ਸਾਹਮਣੇ ਵਾਲਿਆਂ ਨੂੰ ਜਾਂ ਦਿੱਲੀ ਤਖਤ ਨੂੰ ਨਜ਼ਰ ਆ ਰਿਹਾ ਹੈ ਵੀ ਜਿਹੜੀ ਸਟਰੈਂਥ ਹੈ ਜਾਂ ਜਿਹੜਾ ਚੈਲੰਜ ਹੈ ਉਹ ਕਿੱਥੋਂ ਹੋ ਰਿਹਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਦੇਖ ਰਹੇ ਹੋ? ਮਤਲਬ ਜਿਸ ਪਾਸੇ ਨੂੰ ਗੱਲ ਜਾ ਰਹੀ ਹੈ, ਜਿਸ ਪਾਸੇ ਨੂੰ ਮੋਦੀ ਸਰਕਾਰ ਵੱਧ ਰਹੀ ਹੈ, ਜਿਵੇਂ ਉਹਨਾਂ ਨੇ ਹਿੰਦੂ ਰਾਸ਼ਟਰ ਦਾ ਆਪਣਾ ਜਿਹੜਾ ਏਜੰਡਾ ਉਹ ਲਾਗੂ ਕਰਨ ਤੇ ਲੱਗੇ ਹੋਏ ਆ, ਮੀਡੀਆ ਉਹਨਾਂ ਦੇ ਕੋਲ ਹੈ, ਕੌਨਸਟੀਟਿਊਸ਼ਨ ਜੁਡੀਸ਼ਰੀ ਦੇ ਉੱਤੇ ਉਹ ਕਬਜ਼ਾ ਕਰਨ ਨੂੰ ਜਿਹੜੇ ਨੇ ਕਾਲੇ ਨੇ ਤੇ ਕਾਫੀ ਹੱਦ ਤੱਕ ਹੋ ਚੁੱਕਿਆ। ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉਹ ਸਾਰੀ ਬਿਊਰੋਕ੍ਰੇਸੀ ਪਹਿਲਾਂ ਹੀ ਉਹਨਾਂ ਦੇ ਅੰਡਰ ਕੰਟਰੋਲ ਹੈਗੀ ਹੈ। ਮਨੀ ਪਾਵਰ, ਮਸਲ ਪਾਵਰ ਜਿਸ ਕਿਸਮ ਦੀ ਉਹਨਾਂ ਦੇ ਕੋਲ ਹੈ, ਜਿਸ ਕਿਸਮ ਦਾ ਕਾਡਰ RSS ਤੇ ਉਹਨਾਂ ਦੀਆਂ ਜਿਹੜੀਆਂ ਆਫਸ਼ੂਟ ਆਰਗੇਨਾਈਜੇਸ਼ਨਸ ਹੈਗੀਆਂ ਨੇ, ਜਿਸ ਕਿਸਮ ਦਾ ਹੈਗਾ ਉਹਨਾਂ ਕੋਲ, ਮਤਲਬ ਉਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ। ਪਰ ਜਿਹੜਾ ਇਹ ਪਾਰਟ ਪੰਜਾਬ ਦੇ ਵਿੱਚੋਂ ਇੱਕ ਚੈਲੰਜ ਦੇ ਰੂਪ ਦੇ ਵਿੱਚ ਉੱਭਰਿਆ, ਮਤਲਬ ਕੀ ਦੇਖਦੇ ਹੋ ਕਿ ਉਹ ਇਹਨੂੰ ਹੁਣ ਮਸਲਣ ਦੀ ਕੋਸ਼ਿਸ਼ ਕਰਨਗੇ ਜਾਂ ਜਿਹੜੀ ਉਹਨਾਂ ਦੀ ਪਹਿਲਾਂ ਨੀਤੀ ਰਹੀ ਹੈ ਆਪਣੇ ਵਿੱਚ ਰਲਗੱਡ ਕਰਨ ਦੀ, ਉਸੇ ਦੇ ਤਹਿਤ ਇਹਨੂੰ ਕੰਟਰੋਲ ਕਰਨ ਦੀ ਜਾਂ ਕਰਟੇਲ ਕਰਨ ਦੀ ਅੱਗੇ ਨੀਤੀ ਦੇ ਉੱਤੇ ਕੰਮ ਕਰਨਗੇ? ਦੇਖੋ, ਇਹਦੇ 'ਚ ਇੱਕ ਨੁਕਤਾ ਮੈਂ ਜਿਹੜਾ ਹੋਰ ਮੈਂਸ਼ਨ ਕਰਨਾ ਚਾਹਾਂਗਾ ਕਿ ਵੀ ਇਹੀ ਰੁਝਾਨ ਉਹਨਾਂ ਨੇ ਕਸ਼ਮੀਰ 'ਚ ਵੀ ਰੱਖਿਆ ਫੋਰਸੀਬਲੀ, ਔਰ 750 ਕਰੋੜ ਰੁਪਈਆ ਇਹਨਾਂ ਨੇ 20 ਰੁਪਏ ਦਾ ਤਿਰੰਗਾ ਵੇਚ ਕੇ ਕਮਾਇਆ। ਹੁਣ ਔਰ ਫੋਰਸ ਕੀਤਾ ਗਿਆ ਰਾਸ਼ਨ ਕਾਰਡਾਂ ਦੇ ਉੱਤੇ ਵੀ, ਪੁਲਿਸ ਸਟੇਸ਼ਨਾਂ ਤੋਂ ਲੈ ਕੇ ਡਾਕਖਾਨਿਆਂ ਤੱਕ, ਰੇਲਵੇ ਸਟੇਸ਼ਨਾਂ ਤੱਕ ਵੇਚਣ ਦਾ। ਦੂਸਰੇ ਪਾਸੇ ਲੱਖਾਂ ਦੀ ਗਿਣਤੀ 'ਚ ਜਿਹੜੇ ਖਾਲਸਾਈ ਨਿਸ਼ਾਨ, ਖਾਲਸਾਈ ਪਰਚਮ ਨੇ, ਉਹ ਮੁਫਤੋਂ ਮੁਫਤ ਥਾਂ ਥਾਈਂ ਪਹੁੰਚਾਏ ਜਾਂਦੇ ਨੇ। ਲੋਕ ਖੁਦ ਆ ਕੇ ਜਿਹੜੇ ਨੇ ਦੂਸਰਿਆਂ ਨੂੰ ਦਿੰਦੇ ਨੇ, ਇਹ ਲੋ। ਸੋ ਇਹ ਵੀ ਆਪਣੇ ਆਪ 'ਚ ਐਕਸਪੋਜ਼ ਕਰਦਾ ਹੈ ਕਿ ਇਹ ਜਿਹੜੇ ਪਹਾੜੇ ਦੇ ਟੱਟੂ, ਜਿਹੜੇ ਪਹਾੜੇ ਦੇ ਨਾਲ ਤੁਸੀਂ ਆਪਣਾ ਰਾਸ਼ਟਰਵਾਦ ਪ੍ਰੂਵ ਕਰਨਾ ਚਾਹੁੰਦੇ ਹੋ, ਉਹ ਕਿਵੇਂ ਫੇਲ ਹੋਏ। ਤੇ ਦੂਸਰੇ ਪਾਸੇ ਜਿਹੜੀ ਵਲੰਟੀਅਰ ਸਪਿਰਿਟ ਸੀ ਸਿੱਖਾਂ ਦੀ, ਜਿਹੜੀ ਹਰ ਮੌਕੇ ਦੇ ਉੱਤੇ ਉਹ ਲੰਗਰ ਲਾਣਾ ਹੋਏ, ਮੁਸੀਬਤ ਵੇਲੇ ਖਲੋਣਾ ਹੋਏ, ਇਸ ਵੇਲੇ ਤਾਂ ਉਹਨਾਂ ਦੇ ਆਪਣੇ ਨਿਸ਼ਾਨ ਸਾਹਿਬ ਦੇ ਆਨਰ ਦਾ ਸਵਾਲ ਸੀ, ਉਹ ਸਿੱਖਾਂ ਨੇ ਇੱਕ ਵਾਰ ਫੇਰ ਆਪਣੇ ਉਸ ਕਰੈਕਟਰ ਨੂੰ ਐਗਜ਼ੀਬਿਟ ਕੀਤਾ। ਹੁਣ ਨੈਕਸਟ ਦੁਸ਼ਮਣ ਕੀ ਕਰੇਗਾ ਉਹਨਾਂ ਦੇ ਸਾਹਮਣੇ ਜਦੋਂ ਸਾਡਾ ਪੇਚਾ ਫਸਿਆ ਹੋਇਆ। ਔਰ ਮੈਨੂੰ ਇਹ ਨਜ਼ਰ ਆ ਰਿਹਾ ਹੈ ਕਿ ਆਲਰੇਡੀ ਉਹਨਾਂ ਦੇ ਉਸ ਫੋਰਨ ਮਿਨਿਸਟਰੀ ਹੋਏ, ਉਹਨਾਂ ਦੀ ਹੋਮ ਮਿਨਿਸਟਰੀ ਹੋਏ, ਉਹਨਾਂ ਦਾ ਨੈਸ਼ਨਲ ਸਿਕਿਉਰਿਟੀ ਏਜੰਸੀ ਹੋਇਆ ਅਜੀਤ ਡੋਵਲ ਦੇ ਥੱਲੇ, ਉਹਨਾਂ ਦਾ ਇੰਟੈਲੀਜੈਂਸ ਬਿਊਰੋ ਹੋਏ, ਉਹਨਾਂ ਦੇ ਹੈੱਡ ਸਿਰ ਜੋੜ ਕੇ ਬੈਠ ਕੇ ਅਗਲੀ ਰਣਨੀਤੀ ਤਿਆਰ ਕਰ ਰਹੇ ਹੋਣਗੇ। ਔਰ ਉਸ ਦੇ ਵਿੱਚ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੀ ਮੌਜੂਦਾ ਪੰਜਾਬ ਦੀ ਹਕੂਮਤ ਹੈ ਉਹ ਬਿਲਕੁਲ ਪਲਾਏਬਲ ਹੈ, ਉਹ ਉਵੇਂ ਹੀ ਕੰਮ ਕਰ ਰਹੀ ਹੈ ਜਿਵੇਂ ਕਿ ਅਜੀਤ ਡੋਵਲ ਚਾਹੁੰਦਾ ਹੈ। ਔਰ ਅਸੀਂ ਇਹ ਦੇਖਿਆ ਕਿ ਬੇਸ਼ੱਕ ਮੋਦੀ ਦੀ ਸਪੀਚ ਜਿਹੜੀ ਉਹਦੀ 80 ਮਿੰਟ ਦੀ ਪ੍ਰੈਜੈਂਟੇਸ਼ਨ ਹੈ ਲਾਲ ਕਿਲੇ ਤੋਂ, ਜੇ ਉਹਨੂੰ ਤੁਸੀਂ ਦੇਖੋ ਡਿਫਰੈਂਟ ਐਂਗਲਸ ਤੋਂ, ਤੇ ਪੰਜਾਬ 'ਚ ਭਗਵੰਤ ਮਾਨ ਦੀ ਜਿਹੜੀ ਪ੍ਰੈਜੈਂਟੇਸ਼ਨ ਲੁਧਿਆਣੇ 'ਚ ਹੈ
ਉਹ ਮੋਰ ਜਿਹੜੀ ਹੈ ਐਂਟਾਈ ਸਿੱਖ ਇਸ਼ੂਜ਼ ਨੂੰ ਲੈ ਕੇ ਔਰ ਉਹਨਾਂ ਫੇਕ ਹੀਰੋਜ਼ ਨੂੰ ਹੀਰੋ ਬਣਾਉਣ ਦੀ ਲਾਈਨ ਔਰ ਚੈਲੰਜ ਔਰ ਫਿਰਕੂਪੁਣਾ ਔਰ ਦੂਜਾ ਉਹ ਸਿੱਖਾਂ ਦੇ ਸਿਰ ਥੋਪਣ ਦੀ ਲਾਈਨ। ਸੋ ਮੈਂ ਸਮਝਦਾ ਵੀ ਇਹਨੂੰ ਇਹ ਸਿੱਖਾਂ ਨੂੰ ਐਂਟਾਈ ਨੈਸ਼ਨਲ ਫਿਰਕੂ ਸਾਬਤ ਕਰਨ ਦੇ ਲਈ ਜਿਹੜਾ ਇਸੇ ਨੂੰ ਯੂਜ਼ ਕਰਨਗੇ ਕਿ ਦੇਖੋ ਜੀ ਇਹਨਾਂ ਨੇ ਤਿਰੰਗੇ ਦਾ ਅਪਮਾਨ ਕੀਤਾ ਔਰ ਅਜੇ ਸਿੱਧੇ ਤੌਰ ਤੇ ਗੁਰਦੁਆਰਿਆਂ ਵੱਲ ਉਹਨਾਂ ਨੇ ਟਰਾਇਲ ਬੈਲੂਨ ਕੀਤਾ, ਲੇਕਿਨ ਜਿਵੇਂ ਅਸੀਂ ਜ਼ਿਕਰ ਕੀਤਾ ਹੈ ਗੁਰਦੁਆਰਾ ਇਮਲੀ ਸਾਹਿਬ ਇੰਦੌਰ ਦਾ। ਪਰ ਮੈਨੂੰ ਇਹ ਨਜ਼ਰ ਆਉਂਦਾ ਹੈ ਵੀ ਇਹ ਆਉਣ ਵਾਲੇ 2-3 ਸਾਲ, ਕਿਉਂਕਿ ਇਹਨਾਂ ਦੀ ਪ੍ਰਾਇਰਟੀ ਇਸ ਵੇਲੇ ਮੁਸਲਮਾਨਾਂ ਦੇ ਉੱਤੇ ਹੈ ਬੇਸਡ, ਸਿੱਖਾਂ ਨੂੰ ਅਜੇ ਉਹ ਲੂਜ਼ ਰੋਪ ਦੇ ਰਹੇ ਨੇ, ਕਿਤੇ ਨਾ ਕਿਤੇ ਇਨਸਾਈਡ ਆਪਣੀ ਖੇਡ ਵੀ ਖੇਡਣ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਅੱਜ ਜਦੋਂ ਕਿ ਉਹਨਾਂ ਦੇ ਬੀਜੇਪੀ ਨੇ ਆਪਣੀ ਪਾਲਿਸੀ ਮੇਕਿੰਗ ਔਰ ਦੂਸਰੀ ਲਾਈਨਸ ਚੇਂਜ ਕੀਤੀਆਂ ਨੇ ਆਪਣੀ ਹਾਈ ਕਮਾਂਡ, ਹੁਣ ਉਹਦੇ 'ਚੋਂ ਸ਼ਿਵਰਾਜ ਸਿੰਘ ਚੌਹਾਨ ਮੱਧ ਪ੍ਰਦੇਸ਼ ਦਾ ਔਰ ਜਿਹੜਾ ਗਡਕਰੀ ਨਿਤਨ ਗਡਕਰੀ ਉਹਨੂੰ ਡ੍ਰੌਪ ਕੀਤਾ ਤੇ ਜਿਹੜੇ 2 ਐਡ ਕੀਤੇ ਨੇ ਉਹਨਾਂ 'ਚ ਇੱਕ ਇਕਬਾਲ ਸਿੰਘ ਹੈ ਜਿਹੜਾ ਮਾਈਨੋਰਟੀ ਟਰਬਨਡ ਪੁਲਿਸਮੈਨ ਜਿਹੜਾ ਸਿਟਿੰਗ ਮੈਂਬਰ ਚੇਅਰਮੈਨ ਹੈ ਮਾਈਨੋਰਟੀ ਕਮਿਸ਼ਨ ਦਾ। ਸੋ ਇਹ ਜਦੋਂ ਤੁਸੀਂ ਇਸ ਕਿਸਮ ਦੀਆਂ ਚੇਂਜਸ ਦੇਖਦੇ ਹੋ ਔਰ ਇਸੇ ਤਰ੍ਹਾਂ ਅਸੀਂ ਤਿਰੰਗਾ ਕੈਂਪੇਨ ਵੇਲੇ ਜਿਸ ਕਿਸਮ ਦਾ ਰੋਲ ਮਨਜਿੰਦਰ ਸਿਰਸਾ ਜਾਂ ਉਹਦੀ ਜੁੰਡਲੀ ਜਾਂ ਉਸ ਕਿਸਮ ਦੇ ਚੇਲੇ ਥਾਂ ਥਾਈਂ ਨਿਭਾਉਣ ਦੀ ਕੋਸ਼ਿਸ਼ ਕਰਦੇ ਨੇ, ਅਜੇ ਮੁੱਖ ਧਾਰਾ ਸਿੱਖ ਇਹਨਾਂ ਨੂੰ ਮੂੰਹ ਨਹੀਂ ਲਾਉਂਦੇ ਹੈ। ਸੋ ਇਹਨਾਂ ਦੀ 2 ਪ੍ਰੋਂਗ ਸਟ੍ਰੈਟਜੀ ਹੋਏਗੀ, ਇੱਕ ਤਾਂ ਸਿੱਖ ਕਾਡਰ ਦਾ ਵਿੱਚ ਆਪਣੇ ਕਾਡਰ ਨੂੰ ਹੋਰ ਮਜ਼ਬੂਤ ਕਰਨਾ ਔਰ ਇਹ ਜਿਵੇਂ ਇਕਬਾਲ ਸਿੰਘ ਨੂੰ ਇਸ ਲੈਵਲ ਤੇ ਲਿਆ ਕੇ ਦੱਸਣਾ ਕਿ ਜੀ ਅਸੀਂ ਕਿੰਨਾ ਟਰਸਟ ਕਰਦੇ ਹਾਂ। ਔਰ ਦੂਸਰਾ ਪਾਰਟ ਮੈਂ ਸਮਝਦਾ ਕਿ ਵੀ ਇਹਨਾਂ ਦੀਆਂ ਏਜੰਸੀਆਂ ਆਉਣ ਵਾਲੇ ਪੀਰੀਅਡ ਦੇ ਵਿੱਚ ਕੋਈ ਨਾ ਕੋਈ ਇਸ ਕਿਸਮ ਦੇ ਏਜੰਡੇ ਤੇ ਕੰਮ ਕਰ ਰਹੀਆਂ ਨੇ ਕਿ ਜੇ ਉਹਨਾਂ ਨੂੰ ਡਾਇਰੈਕਟ ਕਨਫਰੰਟ ਵੀ ਕਰਨਾ ਪਿਆ ਥਾਂ ਥਾਈਂ ਉਹੀ ਵਿਜੀਲਾਂਟੇ ਗਰੁੱਪ, ਮੌਬ ਵਾਇਲੈਂਸ, ਉਹੀ ਨਵੰਬਰ 84 ਦਾ ਰਿਪੀਟ ਰਾਦਰ ਉਸ ਤੋਂ ਵਰਸਟ ਫਾਰਮਸ, ਤੇ ਇਸ ਦੇ ਲਈ ਵੀ ਸਾਨੂੰ ਮੈਂਟਲੀ ਪ੍ਰਿਪੇਅਰ ਹੋਣਾ ਚਾਹੀਦਾ ਹੈ। ਔਰ ਇਕੱਲਾ ਮੈਂਟਲੀ ਨਹੀਂ, ਉੱਥੇ ਵੀ ਸਾਨੂੰ ਚਾਰਾਜੋਈ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਜ਼ਾਹਰ ਹੈ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਵੱਡੀ ਗਿਣਤੀ ਸਿੱਖ ਜਿਹੜੇ ਬਾਹਰਲੇ ਸੂਬਿਆਂ 'ਚ ਰਹਿੰਦੇ ਨੇ ਵਿਦਨ ਪੰਜਾਬ, ਉਹਨਾਂ ਦੀ ਕੋਸ਼ਿਸ਼ ਜਿਹੜੀ ਹੈ ਕਪੂਰਥਲੇ ਦਾ ਵਾਕਿਆ ਕਿ ਜਿੱਥੇ ਉਹ ਹਿੰਦੂ ਤਵੀਆਂ ਦੀਆਂ ਜਥੇਬੰਦੀਆਂ ਉਹ ਨਾਅਰੇ ਲਾਉਂਦੀਆਂ ਜਾਂਦੀਆਂ ਕਿ ਅਗਰ ਭਾਰਤ ਮੇਂ ਰਹਿਣਾ ਹੋਗਾ ਜੈ ਸ਼੍ਰੀ ਰਾਮ ਕਹਿਣਾ ਹੋਗਾ, ਜਾ ਕੇ ਘੇਰ ਲਿਆ ਸਿੱਖਾਂ ਨੇ, ਮੁੜ ਕੇ 2 ਹੱਥ ਜੋੜ ਕੇ ਮਾਫੀ ਮੰਗ ਕੇ। ਸੋ ਮੈਨੂੰ ਇਹ ਲੱਗਦਾ ਹੈ ਵੀ ਪੰਜਾਬ 'ਚ ਜਿੰਨਾ ਤਿੱਖਾਪਨ ਜਾਂ ਤੱਤਾਪਨ ਜਾਂ ਜਾਗਰੂਕਤਾ ਇਸ ਵੇਲੇ ਸਿੱਖ ਨੌਜਵਾਨੀ 'ਚ ਹੈ, ਉਸ ਦੇ ਸਾਹਮਣੇ ਸ਼ਾਇਦ ਇਹ ਇਮੀਡੀਏਟਲੀ ਪੰਜਾਬ ਦੇ ਵਿੱਚ, ਔਰ ਮੈਂ ਸਮਝਦਾ ਵੀ ਸੰਗਰੂਰ ਪਾਰਲੀਮਾਨੀ ਹਲਕੇ 'ਚੋਂ ਮਾਨ ਸਾਹਿਬ ਦੀ ਜਿੱਤ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਲੋਕ ਹੁਣ ਕਿਵੇਂ, ਕਿਉਂਕਿ ਉਹ ਤਾਂ ਖਾਲਿਸਤਾਨ ਦੇ ਝੰਡਾ ਬਰਦਾਰ ਨੇ, ਉਹਦੇ ਲਈ ਤਿਆਰ ਨੇ। ਸੋ ਇਹ ਬਾਕੀ ਸੂਬਿਆਂ ਦੇ ਵਿੱਚ ਸਿੱਖਾਂ ਦਾ ਕਾਫੀਆ ਕਸਣ ਦੀ ਕੋਸ਼ਿਸ਼ ਕਰਨਗੇ ਔਰ ਕਿਸੇ ਵੀ ਫਰਦਰ ਜੈਨੋਸਾਈਡ ਵੱਲ ਵੀ ਜਿਹੜੀ ਹੈ ਇਹਨਾਂ ਦੀ ਪੇਸ਼ਕਦਮੀ ਹੋ ਸਕਦੀ ਹੈ। ਇੱਥੇ ਜਿਹੜਾ ਪੰਜਾਬ ਦੇ ਵਿੱਚ ਉਭਾਰ ਆਇਆ ਪਿਛਲੇ ਸਮੇਂ ਦੇ ਵਿੱਚ, ਅਸੀਂ ਦੀਪ ਸਿੱਧੂ ਦਾ ਫੈਕਟਰ ਦੇਖਿਆ, ਸਿੱਧੂ ਮੂਸੇਵਾਲੇ ਦੇ ਗੀਤ ਦੀ ਗੱਲ ਹੋਈ ਜਾਂ ਨੌਜਵਾਨੀ ਦੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ, ਵੀ ਇੱਕ ਤਿੱਖਾਪਨ ਉਹਦੇ ਵਿੱਚ ਨਜ਼ਰ ਆਉਂਦਾ, ਇੱਕ ਵਿਰੋਧ ਦੀ ਭਾਵਨਾ, ਇੱਕ ਬੇਗਾਨਗੀ ਦੀ ਭਾਵਨਾ ਭਾਰਤ ਦੀ ਸਟੇਟ ਦੇ ਨਾਲ ਜਿਹੜੀਆਂ ਵਧੀਕੀਆਂ ਪਿਛਲੇ 47 ਸਾਲਾਂ ਤੋਂ ਅਸੀਂ ਅੱਜ 75ਵੀਂ ਵਰ੍ਹੇਗੰਢ ਦੇ ਮੌਕੇ ਗੱਲ ਕਰ ਰਹੇ ਹਾਂ ਜਿੱਥੇ ਭਾਰਤ ਆਜ਼ਾਦੀ ਮਨਾ ਰਿਹਾ, ਇਹ ਕੰਪਲੀਟਲੀ ਅਨਆਰਗੇਨਾਈਜ਼ਡ ਹੈ। ਇੱਕ ਗੁੱਸਾ, ਇੱਕ ਉਭਾਰ ਹੈ ਤੇ ਇੱਕ ਜੋਸ਼ ਦੀ ਗੱਲ ਜ਼ਰੂਰ ਹੈਗੀ ਹੈ, ਪਰ ਜਿਹੜਾ ਆਰਗੇਨਾਈਜੇਸ਼ਨਲ ਸਟਰਕਚਰ ਹੈ ਪੰਜਾਬ ਦੀ ਧਰਤੀ ਦੇ ਉੱਤੇ ਉਹ ਮਿਸਿੰਗ ਹੈ। ਸੋ ਤੁਹਾਨੂੰ ਉਹਦੇ ਵਿੱਚ ਕੀ ਹੋਪ ਨਜ਼ਰ ਆਉਂਦੀ ਹੈ ਜਦੋਂ ਅਸੀਂ ਅਕਾਲੀ ਦਲ ਅੰਮ੍ਰਿਤਸਰ ਦੀ ਜਿੱਤ ਦੀ ਗੱਲ ਕਰਦੇ ਹਾਂ ਜਾਂ ਹੁਣ 15 ਅਗਸਤ ਨੂੰ ਜਿਹੜੀ ਕਾਲ ਦਲ ਖਾਲਸਾ ਅਕਾਲੀ ਦਲ ਅੰਮ੍ਰਿਤਸਰ SGPC ਤੋਂ ਬਾਹਰ ਰਹਿੰਦਿਆਂ ਹੋਇਆਂ ਉਸ ਜੋਸ਼ ਨੇ ਕੰਮ ਜ਼ਰੂਰ ਕੀਤਾ ਪਰ ਇੱਕ ਵਕਤੀ ਉਹ ਹੁੰਦਾ। ਕੀ ਤੁਹਾਨੂੰ ਲੱਗਦਾ ਵੀ ਇਸ ਦੇ ਵਿੱਚੋਂ ਕੋਈ ਜਿਹੜਾ ਸੀਰੀਅਸ ਚੈਲੰਜ ਜਿਵੇਂ ਕਿਸਾਨ ਜਥੇਬੰਦੀਆਂ ਨੇ ਦਿੱਤਾ, ਆਉਣ ਵਾਲੇ ਸਮੇਂ ਦੇ ਵਿੱਚ ਜੇ ਲੋੜ ਪਈ ਤਾਂ ਪੰਥਕ ਇਸ਼ੂਜ਼ ਨੂੰ ਮੁੱਖ ਰੱਖਦਿਆਂ ਹੋਇਆਂ ਦਿੱਲੀ ਸਟੇਟ ਨੂੰ ਇੱਕ ਚੈਲੰਜ ਕੀਤਾ ਜਾ ਸਕਦਾ? ਦੇਖੋ, ਇਸ ਦੇ ਉੱਤੇ ਬੇਸ਼ੱਕ ਮੇਰੀ ਪਹੁੰਚ ਹਮੇਸ਼ਾ ਇਸ਼ੂਜ਼ 'ਤੇ ਆਪਟੀਮਿਸਟਿਕ ਹੁੰਦੀ ਹੈ, ਪਰ ਆਪਣੀ ਫੇਲਿਅਰ ਨੂੰ ਮੰਨਣਾ ਵੀ ਬਣਦਾ ਹੈ। ਮੈਂ ਸਮਝਦਾ ਵੀ ਅੱਜ ਵੀ ਜਿਹੜੀ ਲੀਡਰਸ਼ਿਪ ਹੁਣ ਇਹਨਾਂ ਮਹੀਨਿਆਂ ਦੇ ਵਿੱਚ ਉਭਰੀ ਵੀ ਹੈ ਉਹ ਕੋਈ ਬਹੁਤ ਜ਼ਿਆਦਾ ਮੈਚੁਰਿਟੀ ਦਾ ਪ੍ਰਗਟਾਵਾ ਨਹੀਂ ਕਰ ਰਹੇ, ਕਿਉਂਕਿ ਸੈਂਟਰਲ ਇਸ਼ੂਜ਼ ਨੂੰ ਪਾਸੇ ਰੱਖ ਕੇ ਤੁਸੀਂ ਬੇਮਤਲਬ ਉਹਨਾਂ ਇਸ਼ੂਜ਼ ਦੇ ਵਿੱਚ ਭਾਵੇਂ ਦੁਸ਼ਮਣ
ਬਾਤ ਕਰੇ ਅਨਹੋਣੀ, ਉਹ ਜਰਨਲਿਸਟਾਂ ਰਾਹੀਂ ਕਰਦੇ ਹੋਣ, ਦੂਜਿਆਂ ਰਾਹੀਂ ਕਰਦੇ ਹੋਣ, ਪਰ ਸਾਡੀ ਲੀਡਰਸ਼ਿਪ ਦੇ ਜ਼ਿੰਮੇ ਇਹ ਹੈ ਕਿ ਇਹ ਜਿਹੜਾ ਇੱਕ ਵੱਡਾ ਖਲਾਅ ਪੈਦਾ ਹੋਇਆ, ਬਾਦਲ ਇਰਰੈਲੇਵੈਂਟ ਹੋਏ ਨੇ ਹਾਲ ਦੀ ਘੜੀ। ਇੱਕ ਪਾਸੇ ਆਮ ਆਦਮੀ ਪਾਰਟੀ ਜਿਵੇਂ ਭਗਵੰਤ ਮਾਨ ਸਿੱਧੇ ਤੌਰ ਤੇ ਦਿੱਲੀ ਡਾਇਰੈਕਸ਼ਨਾਂ ਤੇ ਕੰਮ ਕਰਦਾ ਹੈ, ਰਾਜ ਸਭਾ ਮੈਂਬਰ ਹੋਣ, ਦੂਜੇ ਹੋਣ, ਪੰਜਾਬ ਦੇ ਲੋਕਾਂ ਦੇ ਦਿਲੋਂ ਇਹ 5 ਮਹੀਨੇ ਕੰਪਲੀਟ ਕੀਤੇ ਨੇ ਇਹਦੀ ਹਕੂਮਤ ਨੇ, ਉਹ ਲੱਥ ਗਏ ਨੇ ਮੁਕੰਮਲ। ਹੁਣ ਜੇ ਉਸ ਗੈਪ ਜਾਂ ਵੋਇਡ ਦੇ ਵਿੱਚ ਅਸੀਂ ਸਿਆਣਪ ਦੇ ਨਾਲ ਗ੍ਰਾਸ ਰੂਟ ਲੈਵਲ ਤੋਂ ਆਰਗੇਨਾਈਜੇਸ਼ਨਲ ਨੈਟਵਰਕ ਨਹੀਂ ਬਣਾਉਂਦੇ ਔਰ ਫੋਕਸ ਸਿਰਫ ਤੇ ਸਿਰਫ ਜਿਹੜਾ ਹੈ ਉਹ ਇਸ ਵੇਲੇ ਬਾਕੀ ਇਸ਼ੂ, ਕੌਣ ਸਾਡਾ ਹੀਰੋ ਸੀ, ਕੌਣ ਹੈ, ਕੌਣ, ਇਹ ਹਕੂਮਤਾਂ ਨਹੀਂ ਡਿਸਾਈਡ ਕਰਨਗੀਆਂ ਜਾਂ ਹਿੰਦੂ ਤੋਂ ਵੀ ਨਹੀਂ ਡਿਸਾਈਡ ਕਰਨਗੇ, ਉਹ ਸਾਡੇ ਆਲਰੇਡੀ ਸਾਨੂੰ ਪਤਾ ਹੈ ਸਾਡੇ ਹੀਰੋ ਕੌਣ ਨੇ। ਪਰ ਤੁਸੀਂ ਇਸ ਸਾਰੇ ਤੋਂ ਬਚਣ ਦੀ ਕੋਸ਼ਿਸ਼ ਸਾਨੂੰ ਕਰਨ ਦੀ ਲੋੜ ਹੈ, ਜਿਹਦੇ 'ਚ ਅਸੀਂ, ਮੈਂ ਸਮਝਦਾ ਵੀ ਕਈ ਵਾਰ ਅਸੀਂ ਉਲਝਦੇ ਹਾਂ। ਸੋਸ਼ਲ ਮੀਡੀਆ 'ਚ ਵੀ ਸਾਡਾ ਇੱਕ ਵੱਡਾ ਤਬਕਾ ਬੇਲੋੜੀ ਬਹਿਸ ਦੇ ਵਿੱਚ ਚਲਾ ਜਾਂਦਾ ਹੈ। ਔਰ ਸੈਕੰਡਲੀ ਮੈਂ ਸਮਝਦਾ ਵੀ ਇਸ ਸਾਰੇ ਦੇ ਨਾਲ ਜੁੜਿਆ ਹੋਇਆ ਪਾਰਟ, ਜਿਵੇਂ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਭਾਈ ਜ਼ਰਾ ਨਮ ਹੋ ਤੋ ਇਹ ਜ਼ਮੀਨ ਬੜੀ ਜ਼ਰਖੇਜ਼ ਹੈ ਸਾਕੀ। ਮੈਂ ਜਿਹੜਾ ਇਹ ਹੋਪ ਵੀ ਕਰਦਾ ਹਾਂ ਕਿ ਲੀਡਰਸ਼ਿਪ ਐਮਰਜ ਹੁੰਦੀ ਹੈ, ਸਿਸਟਮ ਤੁਹਾਡੇ ਵਿੱਚ ਤੁਸੀਂ ਇਸ ਕਿਸਮ ਦਾ ਮਾਹੌਲ ਕ੍ਰੀਏਟ ਕਰੋ ਕਿ ਭਾਈ ਨੌਜਵਾਨਾਂ ਨੂੰ ਲੱਗੇ ਕਿ ਉਹਨਾਂ ਦੇ ਕਰਨ ਗੋਚਰਾ ਕੁਛ ਹੈ। ਅਦਰਵਾਈਜ਼ ਤੁਸੀਂ ਬਿਲਕੁਲ ਠੀਕ ਕਿਹਾ ਕਿ ਭਾਵੁਕਤਾ ਦੇ ਥੱਲੇ ਕੁਝ ਚੀਜ਼ਾਂ ਹੁੰਦੀਆਂ ਨੇ। ਪਰ ਮੈਂ ਦੇਖ ਰਿਹਾ ਕਿ ਜਿਵੇਂ ਬਰਗਾੜੀ ਦੇ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਔਰ ਉਹਨਾਂ ਦੇ ਨਾਲ ਹੋਰ ਜਿਹੜੇ ਸ਼ਹੀਦਾਂ ਦੇ ਬੇਟੇ ਨੇ, ਉਹਨਾਂ ਨੇ ਮੋਰਚਾ ਸ਼ੁਰੂ ਕੀਤਾ ਗੁਰੂ ਗ੍ਰੰਥ ਸਾਹਿਬ ਬੇਅਦਬੀ। ਔਰ ਜਿੰਨੇ ਵੱਡੇ ਇਕੱਠ ਹੋ ਰਹੇ ਨੇ, ਹਾਲਾਂਕਿ ਮੈਂ ਸਮਝਦਾ ਵੀ 2017-18 'ਚ ਵੀ ਸਾਡੇ ਕੋਲ ਓਪਰਚੁਨਿਟੀ ਆਈ ਸੀ, ਉਦੋਂ ਵੀ ਅਸੀਂ ਗਵਾਈ, 2015 ਦੇ ਸਰਬੱਤ ਖਾਲਸਾ ਤੋਂ ਬਾਅਦ ਵੀ ਗਵਾਈ। ਔਰ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਕਿਉਂਕਿ ਇਹ ਸਾਡੀਆਂ ਪੁਰਾਣੀਆਂ ਜਥੇਬੰਦੀਆਂ ਝੰਡਾ ਬਰਦਾਰ ਨੇ, ਇਹਨਾਂ ਦੇ ਉੱਤੇ ਇਹ ਜ਼ਿਆਦਾ ਟੇਕ ਹੈ। ਬਾਹਰ ਠੀਕ ਹੈ, ਅਸੀਂ ਵੀ ਆਪਣਾ ਜਿੰਨਾ ਕੁ ਯੋਗਦਾਨ ਪਾ ਰਹੇ ਹਾਂ। ਸਿੱਖਸ ਫਾਰ ਜਸਟਿਸ ਨੇ ਇੱਕ ਵੱਡੇ ਪੈਮਾਨੇ 'ਤੇ ਇੰਟਰਨੈਸ਼ਨਲ ਕੈਂਪੇਨ ਰੈਫਰੈਂਡਮ 2020 ਦੀ ਵਿੱਢੀ ਹੋਈ ਹੈ ਕਾਮਯਾਬੀ ਨਾਲ, UK ਦੇ ਵਿੱਚ, ਇਟਲੀ ਦੇ ਵਿੱਚ, ਹੁਣ ਕੈਨੇਡਾ ਟੋਰਾਂਟੋ ਦੇ ਵਿੱਚ ਨੇ। 18 ਸਤੰਬਰ ਤੋਂ ਜਿਹੜੀਆਂ ਨੇ ਉੱਥੇ ਵੋਟਾਂ ਪੈਣੀਆਂ ਨੇ। ਸੋ ਇਹ ਕੈਂਪੇਨ ਆਪਣੇ ਆਪ ਦੇ ਵਿੱਚ ਉਸ ਮਾਹੌਲ ਨੂੰ, ਜਿਹਦੇ 'ਚ ਕਿ ਖਾਲਿਸਤਾਨ ਤੋਂ ਬਿਨਾਂ ਕੋਈ ਚੋਇਸ ਨਹੀਂ, ਉਸ ਨੂੰ ਜਿਹੜਾ ਉਹ ਅਲਾਈਵ ਵੀ ਰੱਖ ਰਹੀਆਂ ਨੇ। ਪਰ ਅਲਟੀਮੇਟਲੀ ਜਿਹੜੀ ਚੇਂਜ ਦੇ ਲਈ ਆਰਗੇਨਾਈਜੇਸ਼ਨ, ਔਰ ਤੁਸੀਂ ਬਿਲਕੁਲ ਠੀਕ ਕਿਹਾ ਹੈ ਕਿ ਕੀ ਅਸੀਂ ਖਾਲਿਸਤਾਨ ਦੇ ਮੁੱਦੇ 'ਤੇ ਕਿਸਾਨ ਮੂਵਮੈਂਟ ਵਾਂਗ ਕੋਈ ਜਿਹੜੀ ਕਿ ਸਸਟੇਨ ਕਰੇ, ਉੱਥੋਂ ਦੇ ਮਾਹੌਲ ਪੀਸਫੁਲ ਵੀ ਹੋਏ, ਸਪੋਰਟ ਗਲੋਬਲ ਹੋਏ, ਉਹਨੂੰ ਸਿਰ 'ਚ ਪਾਵਾਂਗੇ ਕਿ ਨਹੀਂ, ਇਸ ਦਾ ਜਵਾਬ ਅਜੇ ਮੇਰੇ ਕੋਲ ਨਹੀਂ ਹੈ। ਕਿਉਂਕਿ ਮੈਂ ਆਸ ਕਰਦਾ ਹਾਂ ਕਿ ਭਾਈ ਸਾਡੇ ਉੱਥੇ ਬੈਠੇ ਜਿਹੜੇ ਲੋਕ ਨੇ, ਉਹ ਜਿਹੜੇ ਨੇ ਉਹ ਆਊਟਗਰੋ ਕਰਨ ਆਪਣੇ ਉਸ ਮਾਈਂਡ ਸੈਟ 'ਚੋਂ। ਔਰ ਇਸ ਗੱਲ ਦੇ ਲਈ ਕੌਮ ਦੇ ਵਿੱਚ, ਮੈਂ ਜਿਵੇਂ ਕਿਹਾ ਪਿਛਲੇ ਸਾਰੇ ਪੀਰੀਅਡ 'ਚ ਅਸੀਂ ਉਹ ਤਿਆਰੀ ਦੇਖੀ ਹੈ ਕੌਮ ਦੇ ਵਿੱਚ, ਪਰ ਅਗਵਾਈ ਜਿਹੜੀ ਹੈ ਉਸ ਦੀ ਜ਼ਰੂਰ ਕਮੀ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇੱਥੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਾਂਗੇ ਵਿਊਅਰਸ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਨੂੰ ਹੋਰ ਇਸ਼ੂਜ਼ ਦੇ ਨਾਲ ਅੱਗੇ ਤੋਰਦੇ ਹਾਂ।